ਬਿਸਮਿल्लाहिर्रहमानिर्रहीम ਤੇ अस्सलाम वालेकुम। 1 ਜੁਲਾਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 214। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੇ ਜ਼ਰਾ ਖਬਰ ਲੈ ਲਈਏ ਬਲੋਚਿਸਤਾਨ ਤੋਂ, ਜਿੱਥੇ ਮਾਮਲਾਤ ਬੜੇ ਹੀ ਖਰਾਬ ਨੇ। ਤੁਹਾਨੂੰ ਚੇਤੇ ਹੈ ਕਿ ਕਰਾਚੀ ਦੀ ਇੱਕ ਫੈਮਿਲੀ, ਦੋ ਛੋਟੀਆਂ ਬੱਚੀਆਂ, ਸ਼ੌਹਰ ਤੇ ਬੀਵੀ, ਉਹ ਕਰਾਚੀ ਤੋਂ ਕੋਇਟਾ ਸੈਰ ਕਰਨ ਵਾਸਤੇ ਨਿਕਲੇ। ਰਾਹ ਦੇ ਵਿੱਚ ਹਲਕਾ ਜਿਹਾ ਸੜਕ ਤੋਂ ਕਿਤੇ ਥੱਲੇ ਉਤਰੇ, ਰਸਤਾ ਭੁੱਲੇ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਬੀਵੀ ਸ਼ਦੀਦ ਜ਼ਖਮੀ ਹੋ ਗਈ। ਸ਼ੌਹਰ ਜਿਹੜਾ ਉਹਨੂੰ ਉੱਥੇ ਹਲਾਕ ਕਰ ਦਿੱਤਾ, ਜਾਂਬਾਕ ਹੋ ਗਏ, ਸ਼ਹੀਦ ਕਰ ਦਿੱਤਾ। ਗੋਲੀਆਂ ਮਾਰ ਕੇ ਛੋਟੀਆਂ ਬੱਚੀਆਂ ਵਿਚਾਰੀਆਂ ਬਚ ਗਈਆਂ। ਹੁਣ ਜਿਹੜੇ ਵਜ਼ੀਰ ਆਲਾ ਬਲੋਚਿਸਤਾਨ ਸਰਫਰਾਜ਼ ਬੁਗਟੀ ਨੇ, ਅਸਲ ਤੇ ਉੱਥੇ ਚੌਧਰੀ ਦੀ ਹਕੂਮਤ ਹੈ। ਇਹ ਚੌਧਰੀ ਸਾਹਿਬ ਦੇ ਅੱਗੋਂ ਤੁਸੀਂ ਇਹਨਾਂ ਨੂੰ ਡਿਪਟੀ ਕਮਿਸ਼ਨਰ ਸਮਝ ਲਓ, ਹਵਾਲਦਾਰ ਸਮਝ ਲਓ, ਜੋ ਕਹਿਣਾ ਹੈ। ਉਹ ਕਹਿੰਦੇ ਨੇ ਕਿ ਲੋਕ ਮਨਫੀ ਗੱਲਾਂ ਕਰਦੇ ਨੇ, ਐਸਾ ਕੁਛ ਨਹੀਂ ਹੈਗਾ ਹਕੀਕਤ ਦੇ ਵਿੱਚ। ਸਿਕਿਉਰਿਟੀ ਫੋਰਸਿਸ ਵਾਸਤੇ ਚੈਲੰਜ ਜ਼ਰੂਰ ਹੈ, ਲੇਕਿਨ 1 ਇੰਚ ਇਲਾਕਾ ਵੀ ਐਸਾ ਨਹੀਂ ਜਿੱਥੇ ਰਿਆਸਤ ਦੀ ਰਿਟ ਨਾ ਹੋਵੇ। ਕਿਸੇ ਦੇ ਮੱਥੇ ਤੇ ਦਹਿਸ਼ਤਗਰਦ ਨਹੀਂ ਲਿਖਿਆ ਹੁੰਦਾ। ਬਲੋਚਿਸਤਾਨ ਦਹਿਸ਼ਤਗਰਦਾਂ ਦੇ ਹੱਥੋਂ ਕਤਲ ਹੋਣ ਵਾਲੇ ਅਲੀ ਮੁਰਤਜ਼ਾ ਦੇ ਘਰ ਆਮਦ। ਸਰਫਰਾਜ਼ ਬੁਗਟੀ ਦਾ ਕਹਿਣਾ ਕਿ ਵਾक़ੇ ਤੋਂ ਮੁਤੱਲਕ ਕੁਛ ਕਹਿਣਾ ਕਬਲ ਵਕਤ ਹੈ। ਸਾਡੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਇਹਦੇ 'ਤੇ ਤਹਿਕੀਕਾਤ ਕਰ ਰਹੀ ਹੈ। ਤੁਸੀਂ ਗੌਰ ਕਰੋ, ਬੇਸ਼ਰਮੀ ਦਾ ਲੈਵਲ ਗੌਰ ਕਰੋ ਇਹਨਾਂ ਦਾ, ਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਨਾਲ, ਉਸ ਫੈਮਿਲੀ ਦੇ ਨਾਲ ਕੀ ਹੋਇਆ। ਬੀਵੀ, ਸ਼ੌਹਰ, 2 ਬੱਚੀਆਂ ਜਾ ਰਹੇ ਸਨ। ਉਹਨਾਂ ਨੂੰ ਰਾਹ ਦੇ ਵਿੱਚ ਕਤਲ ਕਰ ਦਿੱਤਾ ਗਿਆ। ਸ਼ੌਹਰ ਨੂੰ, ਬੀਵੀ ਨੂੰ ਜ਼ਖਮੀ ਕਰ ਦਿੱਤਾ ਗਿਆ। ਔਰ ਉਹਨਾਂ ਦੇ ਹੁਣ ਕਜ਼ਨ ਦੱਸਦੇ ਨੇ ਕਿ 5 ਘੰਟੇ ਕਮ ਅਜ਼ ਕਮ ਉਹ ਵਿਚਾਰੇ ਇਕੱਲੇ ਉੱਥੇ ਰਹੇ ਨੇ, ਕੋਈ ਰੈਸਕਿਊ ਵਾਲਾ ਨਹੀਂ ਆਇਆ। ਫੋਨ ਉਹਨਾਂ ਕੀਤੇ, ਜ਼ਾਹਿਰ ਹੈ, ਇਤਲਾਹ ਮਿਲਣ ਦੇ ਬਾਵਜੂਦ। ਉਹਨਾਂ ਦੇ ਜਿਹੜੇ ਕਜ਼ਨ ਨੇ, ਜਿਹੜੇ ਉੱਥੇ ਜਾਂਬਾਕ ਹੋਏ ਨੇ, ਸਾਹਿਬ ਸ਼ਹੀਦ ਹੋਏ ਨੇ, ਉਹਨਾਂ ਦੇ ਕਜ਼ਨ ਇਹ ਕਹਿੰਦੇ ਨੇ ਕਿ ਉੱਥੇ ਅਲੀ ਮੁਰਤਜ਼ਾ ਉਹਨਾਂ ਦਾ ਨਾਂ ਹੈ, ਕਿ 5 ਘੰਟੇ ਤੱਕ ਉਹਨਾਂ ਨੂੰ ਕੋਈ ਰੈਸਕਿਊ ਕਰਨ ਨਹੀਂ ਆਇਆ। ਫਿਰ ਆਵਾਮ ਨੂੰ ਜ਼ਰਾ ਥੋੜ੍ਹਾ ਜਿਹਾ ਠੰਡਾ ਕਰਨ ਵਾਸਤੇ ਇਹ ਵੀ ਦੱਸਿਆ ਵੀ ਜਨਾਬ, ਏਅਰ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਮਈਅਤ ਜਿਹੜੀ ਹੈ ਉਹ ਕਰਾਚੀ ਸ਼ਿਫਟ ਕੀਤੀ ਗਈ। ਉਹਨਾਂ ਦੇ ਘਰ ਵਾਲਿਆਂ ਨੇ ਦੱਸਿਆ ਵੀ ਇਹ ਵੀ ਝੂਠ ਹੈ। ਅਸੀਂ PIA ਦੇ ਜ਼ਰੀਏ ਉਹਨਾਂ ਦੀ ਮਈਅਤ ਕਾਰਗੋ 'ਚ ਲੈ ਕੇ ਆਏ ਹਾਂ। ਸਾਡੀ ਮਈਅਤ ਕਿਸੇ ਨੇ ਕੋਈ ਏਅਰ ਐਂਬੂਲੈਂਸ ਦੇ ਜ਼ਰੀਏ ਸ਼ਿਫਟ ਨਹੀਂ ਕੀਤੀ। ਉਹ ਮਾੜਾ ਬੰਦਾ ਸੀ ਵਿਚਾਰਾ, ਉਹਦੀ ਮਈਅਤ ਕਿੱਥੋਂ ਏਅਰ ਐਂਬੂਲੈਂਸ ਦੇ ਵਿੱਚ ਇਹਨਾਂ ਨੇ ਸ਼ਿਫਟ ਕਰਨੀ ਸੀ। ਹਵਾਈ ਜਹਾਜ਼ ਤੇ ਮਰੀਮ ਨਵਾਜ਼ ਤੇ ਦੂਜਿਆਂ ਵਾਸਤੇ ਨੇ 1300 ਕਰੋੜ ਦੇ। ਔਰ ਅੱਗੋਂ ਆਉਂਦੇ ਨੇ ਵੀ ਹਾਂ ਲਿਆ, ਜੋ ਕਰਨਾ ਹੈ ਕਰ ਲਓ। ਜਿੱਥੇ ਜੇ ਨਾ ਮਰੀਮ ਔਰੰਗਜ਼ੇਬ ਸਾਹਿਬਾ ਨੇ ਕਿਹਾ ਕਿ ਹਾਂ ਇੱਥੇ ਜਹਾਜ਼ ਦਾ ਸਵਾਲ ਹੋ ਰਿਹਾ, ਹਾਂ ਲਿਆ। ਫਿਰ ਅੱਗੇ ਚੱਲਨੇ ਜੀ। ਇਹ ਤੇ ਤੁਹਾਨੂੰ ਸਮਝ ਆ ਗਈ ਕਿ ਉੱਥੇ ਜਿਹੜਾ ਜ਼ੁਲਮ ਹੈ, ਲੇਕਿਨ ਨਾਲ ਤਾਹਿਰ ਅਸ਼ਰਫੀ ਸਾਹਿਬ ਦਾ ਬਿਆਨ ਵੀ ਹੈ ਕਿ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਫੀਲਡ ਮਾਰਸ਼ਲ ਸਾਹਿਬ ਹਾਫਿਜ਼ੇ ਕੁਰਾਨ ਨੇ। ਸੋਚੋ, ਅਗਰ ਉਹ ਹਾਫਿਜ਼ੇ ਕੁਰਾਨ ਨਾ ਹੁੰਦੇ ਤਾਂ ਫਿਰ ਮੇਰਾ ਖਿਆਲ ਅਲੀ ਮੁਰਤਜ਼ਾ ਇਕੱਲਾ ਨਹੀਂ ਸੀ ਮਾਰਿਆ ਜਾਣਾ, ਨਾਲ ਬੱਚੀਆਂ ਤੇ ਬੇਗਮ ਨੂੰ ਵੀ ਉਹਨਾਂ ਮਾਰ ਦੇਣਾ ਸੀ। ਇਹ ਮੇਰਾ ਖਿਆਲ ਜਿਹੜਾ ਡਿਸਕਾਊਂਟ ਦਿੱਤਾ ਹੈ ਨਾ ਦਹਿਸ਼ਤਗਰਦਾਂ ਨੇ, ਕਿ ਸਿਰਫ ਵਿਚਾਰੇ ਅਲੀ ਮੁਰਤਜ਼ਾ ਨੂੰ ਮਾਰਿਆ ਤੇ ਬੱਚੀਆਂ ਨੂੰ ਤੇ ਬੀਵੀ ਨੂੰ ਛੱਡ ਦਿੱਤਾ, ਇਹ ਡਿਸਕਾਊਂਟ ਹਾਫਿਜ਼ ਸਾਹਿਬ ਦੇ ਹਾਫਿਜ਼ ਹੋਣ ਦੀ ਵਜ੍ਹਾ ਤੋਂ ਹੈ। ਅਗਰ ਨਾ ਹੁੰਦਾ ਤਾਂ ਸੋਚੋ ਸਾਡੇ ਨਾਲ ਮਾਮਲਾਤ ਕਿੱਧਰ ਜਾਣੇ ਸਨ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼, ਜ਼ਾਹਿਰ ਹੈ ਫਾਰਮ 47 ਦੀ ਇਸ ਵੇਲੇ ਵਜ਼ੀਰ ਆਲਾ ਉਹੀ ਨੇ ਪੰਜਾਬ ਦੇ ਵਿੱਚ। ਉਹਨਾਂ ਨੇ 5 ਕਰੋੜ ਰੁਪਈਆ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਗ੍ਰਾਂਟ ਦੀ ਮਨਜ਼ੂਰੀ ਦੇ ਕੇ ਤੇ ਉਹਨਾਂ ਨੂੰ ਚੈੱਕ ਦੇ ਦਿੱਤਾ ਹੈ। ਅੱਛਾ, ਵੈਸੇ ਇਹ ਜਿਹੜੀਆਂ ਬਾਰ ਐਸੋਸੀਏਸ਼ਨਸ ਨੇ, ਇਹਨਾਂ ਨੂੰ ਵੀ ਕੋਈ ਸੰਗ ਨਹੀਂ ਆਉਂਦੀ ਜਾਂ ਨਹੀਂ ਆਉਂਦੀ। ਇੱਕ ਪਾਸੇ ਆਵਾਮ ਭੁੱਖ ਨਾ ਮਰਨ ਡਈ ਹੈ। ਉੱਥੇ ਮੁਲਤਾਨ ਦੇ ਵਿੱਚ ਬਾਬਾ ਜੀ ਜਿਹੜੇ ਨੇ, ਉਹ ਪੁੱਤਰ ਨੂੰ ਦਫਨ ਕਰਨ ਆਏ ਤੇ ਉਹਨਾਂ ਦੇ ਕੋਲ ਕਫਨ ਦੇ ਪੈਸੇ ਨਹੀਂ ਸੀ ਹੈਗੇ, ਇਸ ਲਈ ਇੱਕ ਚਾਦਰ ਦੇ ਵਿੱਚ ਬੱਚੇ ਆਪਣੇ ਨੂੰ ਦਫਨ ਕਰ ਰਹੇ ਸਨ। ਤੇ ਇਹ ਬਾਰ ਐਸੋਸੀਏਸ਼ਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਵਿੱਚ ਕਿਹੜੇ ਵਕੀਲ ਨੇ? ਪਹਿਲੇ ਜ਼ਰਾ ਸਮਝਣਾ ਤੁਸੀਂ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਸੁਪਰੀਮ ਕੋਰਟ ਦੇ ਵਕੀਲਾਂ ਨੂੰ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬੰਦਾ ਵੀ ਵਕੀਲ ਬਣਦਾ, ਉਹ ਕੀ ਭੁੱਖਾ ਹੈ, ਮਾੜਾ ਹੈ? ਜ਼ਾਹਿਰ ਹੈ ਉਹ ਵਕਾਲਤ ਦੇ ਉੱਤੇ ਅਰੂਜ 'ਤੇ ਪਹੁੰਚਦਾ ਤੇ ਜਾ ਕੇ, ਚਲੋ ਮੈਂ ਮੰਨ ਲਿਆ ਕਿ ਯਾਰ ਮਾੜੇ ਚੰਗੇ ਹਰ ਤਰ੍ਹਾਂ ਦੇ ਵਕੀਲ ਡਿਸਟ੍ਰਿਕਟ ਕੋਰਟਸ ਦੇ ਵਿੱਚ ਹੁੰਦੇ ਨੇ, ਚਲੋ ਹਾਈ ਕੋਰਟ 'ਚ ਵੀ ਮੰਨ ਲੈਣੇ। ਸੁਪਰੀਮ ਕੋਰਟ ਦੇ ਵਿੱਚ ਮਾੜੇ ਵਕੀਲ ਕਿੱਥੋਂ ਆ ਗਏ ਮੈਨੂੰ ਇਹ ਦੱਸੋ? ਅਨਲੈਸ ਕੋਈ ਬਿਮਾਰ ਹੋ ਗਿਆ, ਕੋਈ ਹੋਰ ਵਜ੍ਹਾ। ਅਤੇ ਮੈਨੂੰ ਇਹ ਦੱਸੋ ਵੀ ਜਿਹੜੇ ਤਗੜੇ ਵਕੀਲ ਨੇ, ਕਰੋੜਾਂ 'ਚ ਫੀਸ ਲੈਂਦੇ ਨੇ, ਅਗਰ ਕੋਈ ਚੰਦ ਹੈ ਵੀ ਨੇ, ਅਤੇ ਤੁਸੀਂ ਐਡੀ ਤੁਹਾਨੂੰ ਸ਼ਰਮ ਨਹੀਂ ਕਿ ਤੁਸੀਂ ਆਪ ਉਹਨਾਂ ਦਾ ਕੁਝ ਨਹੀਂ ਕਰ ਸਕਦੇ? ਬਸ਼ਰਮਾ ਤਰ੍ਹਾਂ ਜਾ ਕੇ ਹਕੂਮਤਾਂ ਦੇ ਕੋਲੋਂ ਚੈੱਕ ਲੈਂਦੇ ਫਿਰਦੇ ਜੇ, ਆਪਣੇ ਜ਼ਮੀਰਾਂ ਦੀ ਕੀਮਤ ਲਾਉਂਦੇ ਫਿਰਦੇ ਜੇ। ਇਹ ਮੈਂ ਕੋਈ ਅਨੋਖੀ ਗੱਲ ਨਹੀਂ, ਇਹ ਸਾਰੇ ਹੀ ਦਿੰਦੇ ਨੇ ਤੇ ਸਾਰੇ ਹੀ ਲਈ ਫਿਰਦੇ ਨੇ। ਨੂਨ ਲੀਗ ਵਾਲੇ ਬਹੁਤੇ ਦਿੰਦੇ ਨੇ।
ਲੇਕਿਨ ਇਹ ਸੰਗ ਤੇ ਅੱਗੋਂ ਆਉਣੀ ਚਾਹੀਦੀ ਨਾ ਬਾਰ ਐਸੋਸੀਏਸ਼ਨ ਨੂੰ ਵੀ ਅਸੀਂ ਕੀ ਕਰਨ ਡਏ ਹਾਂ। ਚਲੋ ਮੈਂ ਮੰਨ ਲਿਆ ਕਿ ਕੋਈ ਫਾਲੀਆ ਦੀ, ਕੋਈ ਸਵਾਬੀ ਦੀ, ਕੋਈ ਮੇਰਾ ਮਤਲਬ ਹੈ ਕੋਈ ਛੋਟੇ ਸ਼ਹਿਰ ਚਮਨ ਦੀ, ਕੋਈ ਸਾਂਗੜ ਦੀ ਕੋਈ ਬਾਰ ਐਸੋਸੀਏਸ਼ਨ ਹੈ। ਮੰਨ ਲਿਆ ਜੀ ਉੱਥੇ ਵਕੀਲਾਂ ਕੋਲ ਵੀ ਪੈਸੇ ਘੱਟ ਨੇ ਅਤੇ ਤੁਸੀਂ ਦੇ ਦਿੱਤੇ, ਕੋਈ ਇਮਦਾਦ ਦੇ ਦਿੱਤੀ ਉੱਥੇ ਕੋਈ ਬਿਲਡਿੰਗ ਬਣਾਉਣ ਨੂੰ ਜਾਂ ਕੋਈ ਹੋਰ ਮਾਮਲਾ। ਬਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਕੋ ਥੋੜ੍ਹਾ ਖਿਆਲ ਕਰ ਲਓ। ਉਹਨਾਂ ਨੂੰ ਹੁਣ ਮਰੀਅਮ ਸਾਹਿਬ ਨੇ 5 ਕਰੋੜ ਰੁਪਈਆ ਦਿੱਤਾ। ਇੰਜ ਜਨਾਬ ਇੱਥੇ ਜ਼ਮੀਰਾਂ ਦੀ ਕੀਮਤ ਲਾਉਂਦੇ ਨੇ, ਕੋਈ ਗੱਲਬਾਤ ਹੈ ਹੀ ਕੋਈ ਨਹੀਂ। ਦੂਜੇ ਪਾਸੇ ਪਾਕਿਸਤਾਨ ਨੇ ਦਰਾਮਦਾਦ ਅਤੇ ਬਰਾਮਦਾਦ ਦੋਨਾਂ ਦੇ ਜਿਹੜੇ ਅਹਦਾਫ ਸਨ ਉਹ ਨਾਕਾਮ ਹੋ ਗਏ ਨੇ। ਜਿਹੜੇ ਅਸੀਂ ਐਕਸਪੋਰਟ ਕਰਨੀ ਸੀ ਉਹ 4 ਅਰਬ 97 ਕਰੋੜ 50 ਲੱਖ ਡਾਲਰ ਅਸੀਂ ਘੱਟ ਰਹੇ ਹਾਂ। ਜਿਹੜੇ ਅਸੀਂ ਹਦਫ ਮੁਕਰਰ ਕੀਤਾ ਸੀ ਉਹਦੇ ਵਿੱਚੋਂ ਅਸੀਂ 4 ਅਰਬ 97 ਕਰੋੜ ਮਤਲਬ 5 ਅਰਬ ਅਸੀਂ ਜਿਹੜਾ ਡਾਲਰ ਦੀ ਐਕਸਪੋਰਟ ਘੱਟ ਕੀਤੀ ਹੈ। ਇਹ ਕੋਈ ਅਸੀਂ 200 ਅਰਬ ਦੇ ਵਿੱਚੋਂ 5 ਅਰਬ ਨਹੀਂ ਘੱਟ ਕੀਤੀ, ਇਹ ਕੋਈ 30 ਅਰਬ ਦੇ ਵਿੱਚੋਂ ਅਸੀਂ 5 ਅਰਬ ਜਿਹੜੀ ਐਕਸਪੋਰਟ ਹੈ ਉਹ ਘੱਟ ਕੀਤੀ ਹੈ। ਇਸੇ ਤਰੀਕੇ ਨਾਲ ਜਿਹੜਾ ਤਜਾਰਤੀ ਖਸਾਰਾ ਹੈ ਉਹ 6 ਅਰਬ 5 ਕਰੋੜ ਰੁਪਈਏ ਤੋਂ ਜ਼ਿਆਦਾ ਰਿਹਾ ਹੈ। ਇਸੇ ਤਰ੍ਹਾਂ ਇੰਪੋਰਟ ਦਾ ਵੀ ਮਾਮਲਾ ਹੀ ਬਣਿਆ ਅਸੀਂ, ਕਿਉਂਕਿ ਇਸ ਵੇਲੇ ਪੈਸਾ ਹੀ ਕੋਈ ਨਹੀਂ ਤਾਂ ਇੰਪੋਰਟ ਕਿੱਥੋਂ ਕਰਨੀ ਹੈ। ਔਰ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਉਹ ਸਾਡੇ ਤੋਂ ਵੀ ਬਹੁਤੀ ਇਥੋਪੀਆ 'ਚ ਹੋਈ ਹੈ। ਸਾਰੀ ਉਮਰੇ ਇਥੋਪੀਆ ਦਾ ਨਾਂ ਲੈਂਦੇ ਰਹੇ ਵੀ ਉੱਥੇ ਲੋਕੀ ਭੁੱਖ ਨਾ ਮਰ ਗਏ, ਮਾੜਾ ਮੁਲਕ ਹੈ, ਬੜਾ ਉਹਨਾਂ ਦਾ ਬੇਹਾਲ ਹੈ, ਬੁਰਾ ਹਾਲ ਹੈ। ਹੁਣੇ ਪਤਾ ਲੱਗਾ ਵੀ ਇਥੋਪੀਆ ਵਾਲੇ ਸਾਡੇ ਤੋਂ ਅੱਗੇ ਨੇ। ਉੱਥੇ ਫੋਰਨ ਡਾਇਰੈਕਟ ਇਨਵੈਸਟਮੈਂਟ ਸਾਡੇ ਤੋਂ ਬਹੁਤੀ ਤੇ ਤਗੜੀ ਹੋਈ ਹੈ। ਲੇਕਿਨ ਤਾਹਿਰ ਅਸ਼ਰਫੀ ਸਾਹਿਬ ਨੇ ਦੱਸਿਆ ਹੈ ਵੀ ਸਾਡੀ ਕਿਸਮਤ ਚੰਗੀ ਹੈ ਵੀ ਸਾਡੇ ਫੀਲਡ ਮਾਰਸ਼ਲ ਸਾਹਿਬ ਹਾਫਿਜ਼ੇ ਕੁਰਾਨ ਵੀ ਨੇ। ਸੋਚੋ ਨਾ ਹੁੰਦੇ ਤਾਂ ਫਿਰ ਕੀ ਬਣਦਾ। ਅੱਗੇ ਚੱਲਨੇ ਜੀ। ਸਟੇਟ ਬੈਂਕ ਨੇ ਆਖਿਰਕਾਰ ਇੱਕ ਖਤ ਕੱਢਿਆ ਹੈ ਜਿਹਦੇ 'ਚ ਉਹਨਾਂ ਆਖਿਆ ਹੈ ਵੀ ਮਜਾਜ਼ ਅਥਾਰਟੀ ਦੀ ਮਨਜ਼ੂਰੀ ਅਤੇ ਮੁਨਾਸਬ ਤਸਦੀਕ ਤੋਂ ਬਗੈਰ ਮੁਲਕ ਭਰ ਦੇ ਬੈਂਕਾਂ ਵਿੱਚ ਸ਼ਹਿਰੀਆਂ ਦੇ ਅਕਾਊਂਟ ਬਲੌਕ ਕਰਨਾ ਬੰਦ ਕਰੋ। ਹਰ ਨੂਰਾ ਫਜਲਾ ਜਿਹੜਾ ਸੀ ਉਹ ਛੋਟੀ ਮੋਟੀ ਗੱਲ ਦੇ ਉੱਤੇ ਅਕਾਊਂਟ ਬਲੌਕ ਕਰਾ ਦਿੰਦਾ ਸੀ। ਜਿਸ ਤਰ੍ਹਾਂ ਖਾਨਪੁਰ ਦੇ ਵਿੱਚ ਇੱਕ ਨਵੀਂ ਬੇਸ਼ਰਮੀ ਕੀਤੀ ਪੁਲਿਸ ਨੇ। ਇੱਕ FIR ਦਿੱਤੀ ਕਿ ਜੀ ਫਲਾਨੇ ਕਿਸੇ ਢਾਬੇ 'ਤੇ, ਕਿਸੇ ਡਰਾਈਵਰ ਹੋਟਲ 'ਤੇ, ਕਿਸੇ ਜਗ੍ਹਾ 'ਤੇ ਬੈਠੇ 2 ਬੰਦੇ ਆਪੋ 'ਚ ਗੱਲਬਾਤ ਕਰ ਰਹੇ ਸਨ ਅਤੇ ਮੈਂ ਪਿੱਛੇ ਖਲੋਤਾ ਸੁਣ ਰਿਹਾ ਸਾਂ। ASI ਅੱਲਾ ਦਿੱਤਾ ਆਂਦਾ ਹੈ ਵੀ ਮੈਂ ਪਿੱਛੇ ਖਲੋਤਾ ਸੁਣ ਰਿਹਾ ਸਾਂ। ਮੈਂ ਸੁਣਿਆ ਵੀ ਉਹਨਾਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਦਿਆਂ ਹੋਇਆ ਆਖਿਆ ਵੀ ਅਸੀਂ ਇੱਕ ਟਿਕਟੋਕ ਬਣਾਈ ਹੈ ਜਿਹਦੇ 'ਚ ਅਸੀਂ ਮਰੀਮ ਨਵਾਜ਼ ਨੂੰ ਮਾੜਾ ਚੰਗਾ ਆਖਿਆ ਹੈ। ਇਹ ਜ਼ਰਾ ਬੇਸ਼ਰਮੀ ਸੁਣੋ ਹੁਣ ਪੁਲਿਸ ਦੀ ਕੀ ਕਰ ਰਹੀ ਹੈ। ਇਹ ਖਾਨਪੁਰ ਸਿਟੀ ਦਾ ਵਾਕਿਆ ਰਹੀਮ ਯਾਰ ਖਾਨ ਤੋਂ। ਉਹ ਕਹਿੰਦੇ ਨੇ ਕਿ ਮੈਂ ਉਹਨਾਂ ਦੀ ਗੱਲਬਾਤ ਸੁਣੀ ਹੈ। ਗੱਲਬਾਤ ਸੁਣ ਕੇ ਅਤੇ ਫਿਰ ਮੈਂ ਆਪਣੇ ਫੋਨ 'ਤੇ ਸਰਚ ਕੀਤੀ ਹੈ ਉਹ ਟਿਕਟੋਕ, ਅਤੇ ਮੈਨੂੰ ਉਹ ਟਿਕਟੋਕ ਲੱਭ ਵੀ ਗਈ ਹੈ। ਅਤੇ ਇਸ ਲਈ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਕਿਉਂਕਿ ਇਹ ਇੱਕ ਰੈਸਟੋਰੈਂਟ 'ਤੇ ਬੈਠੇ ਹਕੂਮਤ ਦੇ ਬਾਰੇ ਮਤਲਬ ਕੋਈ ਕ੍ਰਿਟੀਕਲ ਗੱਲ ਕਰ ਰਹੇ ਸਨ, ਤਨਕੀਦ ਕਰ ਰਹੇ ਸਨ। ਇੱਕ ਪਾਸੇ ਲੋਕਾਂ ਕੋਲ ਕਫਨ ਦੇ ਪੈਸੇ ਨਹੀਂ, ਦੂਜੇ ਪਾਸੇ ਆਉਂਦੇ ਨੇ ਵੀ ਸਾਡੇ ਖਿਲਾਫ ਗੱਲ ਵੀ ਨਾ ਕਰੋ। ਨੇਰ ਨਗਰੀ ਹੈ, ਹੋਰ ਤੇ ਇਹਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ। ਅੱਗੇ ਚਲੋ ਜੀ। ਇਹ ਹੁਣ ਸਟੇਟ ਬੈਂਕ ਜਿਹੜਾ ਹੁਣ ਇਹਨੂੰ ਹੋਸ਼ ਆਇਆ ਹੈ ਕਿ ਲੋਕਾਂ ਦੇ ਅਕਾਊਂਟ ਜਿਹੜੇ ਨੇ ਉਹ ਬੰਦ ਕੀਤੇ ਨੇ, ਲੋਕਾਂ ਦੇ ਦਬਾ ਕੇ ਅਕਾਊਂਟ ਜਿਹੜੇ ਨੇ ਉਹ ਬੰਦ ਕੀਤੇ ਹੋਏ ਨੇ ਔਰ ਦੜਾ ਦੜ ਲੋਕੀ ਵਿਚਾਰੇ ਜਿਹੜੇ ਨੇ ਉਹ ਪਰੇਸ਼ਾਨ ਫਿਰ ਰਹੇ ਨੇ। ਚੇਤੇ ਕਰੋ ਹੁਣ ਦੂਸਰੇ ਪਾਸੇ ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਜਹਾਜ਼ ਲਿਆ। ਅਤੇ ਫਿਰ ਮਰੀਮ ਔਰੰਗਜ਼ੇਬ ਸਾਹਿਬਾ ਨੇ ਦੱਸਿਆ ਸੀ ਕਿ ਜਿਹਦੀ ਤਨਖਾਹ 40,000 ਤੋਂ ਘੱਟ ਹੈ ਉਹਨੂੰ ਪੂਰੇ 2,000 ਰੁਪਈਏ ਦੇਣੇ ਨੇ। ਅਸੀਂ ਉਹ ਦਿੱਤੇ ਕੋਈ ਨਹੀਂ ਸੀ, ਲੇਕਿਨ ਉਹਨਾਂ ਸੁਣਾਇਆ ਇਸ ਤਰ੍ਹਾਂ ਸੀ ਜਿਵੇਂ ਆਪਣੀ ਜੇਬ 'ਚੋਂ ਦੇਣੇ ਨੇ। ਹਾਲਾਂਕਿ ਪੈਸੇ ਤੇ ਉਹ ਤੁਹਾਡੇ ਹੀ ਸਨ ਨਾ, ਟੈਕਸ ਪੇਅਰ ਦੇ ਪੈਸੇ ਨੇ ਨਾ, ਲੇਕਿਨ ਉਹ ਐਲਾਨ ਇਸ ਤਰ੍ਹਾਂ ਫਰਮਾ ਰਹੇ ਸਨ ਵੀ ਜਿਸ ਤਰ੍ਹਾਂ ਆਪਣੀ ਜੇਬ ਦੇ ਵਿੱਚੋਂ ਕੱਢ ਕੇ 2,000 ਰੁਪਈਏ ਦੇ ਰਹੇ ਨੇ। ਇਹ ਉਸ ਵੇਲੇ ਮੇਰੇ ਖਿਆਲ ਫੈਡਰਲ ਗਵਰਨਮੈਂਟ 'ਚ ਸਨ। ਸਾਡੀ ਹਕੂਮਤ ਸੁੱਟਣ ਤੋਂ ਬਾਅਦ ਦੀਆਂ ਇਹ ਕਾਰਵਾਈਆਂ ਅਤੇ ਕਰਤੂਤਾਂ ਨੇ। ਅਤੇ ਜ਼ਰਾ ਗੌਰ ਕਰੋ ਵੀ ਆਉਂਦੇ ਨੇ ਵੀ 2,000 ਰੁਪਈਏ ਤੁਹਾਨੂੰ ਦੇ ਰਹੇ। ਜ਼ਰਾ ਸੁਣ ਲਓ, ਤੁਹਾਨੂੰ ਯਕੀਨ ਨਹੀਂ ਆਉਣਾ। ਉਹ 2,000 ਇੰਜ ਸੀ ਕਿ ਨਾਲ ਗਾਰਡ ਵੀ ਰੱਖਣਾ ਪੈਣਾ ਬੰਦੇ ਨੂੰ। ਐਡੀ ਭਾਰੀ ਰਕਮ ਦੇ ਦਿੱਤੀ ਅਤੇ ਉਹਦੇ ਕੋਲੋਂ ਕੋਈ ਰਕਮ ਖੋਹ ਕੇ ਲੈ ਗਿਆ, ਕਿੱਧਰ ਜਾਏਗਾ। ਇਹ ਸੁਣੋ। 40,000 रुपए से कम है, जिसकी तनख्वाह 40,000 रुपए से कम है, आज उसको हुकूमत पाकिस्तान 2,000 रुपया दे रही है। हुकूमत पाकिस्तान अपना 2,000 रुपया उसको दे रही है। सुन लिया जी। अगे चलिए ज़रा। शाहीन सहबाई साहब ने एक लंबी चौड़ी तहरीर लिखी है। असी उन्होंने थोड़ा मुख्तसर करके तुहाडे सामने रखते हैं। तहरीर बड़ी अहम है, अगर कोई समझण वाला होवे तो। आंदे ने PTI किसे दे कम ना आई। PTI किसे दे कम ना आई। इमरान खान ने अपनी मिसाल पूरी दुनिया दे विच बना दिती, पेश कर दिती। दुनिया की तारीख दे विच अपना नां लिखण दे विच कामयाब होया ते अमर हो गया। पर उहदी पार्टी दे लोग सवाए चंद बहादुरां तो एक फटिया होया ढोल साबित होए ने। सारे कागजी शेर
ਤੇ ਜਰਨੈਲਾਂ ਦੇ ਧੌਂਸ, ਧਾਂਦਲੀ ਤੇ ਪੈਸੇ ਨੇ ਉਹਨਾਂ ਨੂੰ ਕਾਬੂ ਕਰ ਲਿਆ। ਇਹ ਲੋਕ ਅਚਾਨਕ ਬਗੈਰ ਕਿਸੇ ਜਦੋਜਹਿਦ ਦੇ, ਬਗੈਰ ਕੋਈ ਨਾਰਾ ਲਾਏ, ਬਗੈਰ ਕੁਛ ਕੀਤੇ ਇਹ ਵਿਕ ਗਏ ਨੇ। ਉਹ ਕਹਿੰਦੇ ਨੇ ਸਾਬਤ ਹੋ ਗਿਆ ਕਿ ਖਾਨ ਔਰ ਆਵਾਮ ਇੱਕ ਨੇ, ਇੱਕ ਹੀ ਰਹਿਣਗੇ, ਬਾਕੀ ਸਾਰਾ ਕਚਰਾ ਹੈ। ਖਾਨ ਦੇ ਕੰਮ ਦਾ ਕੋਈ ਨਹੀਂ, ਮਤਲਬ ਕਿ ਇਹ ਜਿਹੜਾ ਕਚਰਾ ਹੈ ਇਹ ਖਾਨ ਦੇ ਕੰਮ ਦਾ ਨਹੀਂ। ਉਹਨਾਂ ਆਖਿਆ ਨਾ ਹੀ ਇਹ ਫੌਜੀਆਂ ਨੇ ਇਹਨਾਂ ਨੂੰ ਇਸਤੇਮਾਲ ਕਰਨਾ, ਬਸ ਵਕਤੀ ਤੌਰ 'ਤੇ ਇਸਤੇਮਾਲ ਕਰ ਰਹੇ ਨੇ, ਕਿਉਂਕਿ ਇਹ ਮਿੱਟੀ ਦੇ ਮਾਣੂ ਨੇ ਅਤੇ ਉਹਦੇ ਲੈਣ ਨੂੰ ਤਿਆਰ ਨੇ, ਇਤਜਾਜ ਦੇ ਵੇਲੇ ਫਰਾਰ ਹੋ ਜਾਂਦੇ ਨੇ। ਜੋ ਲੋਕੀ ਇਮਰਾਨ ਖਾਨ ਦੇ ਨਾਂ ਨੂੰ ਇਸਤੇਮਾਲ ਕਰਕੇ ਅਹੁਦਿਆਂ 'ਤੇ ਆਏ, ਉਹ ਜਰਨੈਲਾਂ ਨੂੰ ਜਾ ਕੇ ਆਉਂਦੇ ਨੇ ਵੀ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਖਾਨ ਦੀ ਪਾਰਟੀ ਦੇ 1% ਲੋਕਾਂ ਦੀ ਵੀ ਹਮਾਇਤ ਹਾਸਲ ਨਹੀਂ। ਉਹ ਖੌਫ ਤੇ ਡਰ ਇਸ ਨਿਜ਼ਾਮ ਦਾ ਹਿੱਸਾ ਬਣ ਗਏ ਨੇ, ਬਲਕਿ ਇੱਕ ਇਜ਼ਾਫੀ ਬੋਝ ਬਣ ਗਏ ਨੇ। ਇਸ ਨਿਜ਼ਾਮ ਦੇ ਨਾਲ ਹੀ ਸਿਆਸੀ ਕਬਰਸਤਾਨ ਦੇ ਵਿੱਚ ਉਹ ਦਫਨ ਵੀ ਹੋ ਜਾਣਗੇ। ਖਾਨ ਨੂੰ ਇੱਕ ਨਵੀਂ ਪਾਰਟੀ ਖੜੀ ਕਰਨੀ ਪਏਗੀ ਜੋ ਤਿਆਰ ਹੈ, ਮਗਰ ਐਸੀ 2 ਨੰਬਰ ਨਹੀਂ ਹੋਏਗੀ। ਇਹ ਸ਼ਾਹੀਨ ਸਬਾਈ ਸਾਹਿਬ ਬਹੁਤ ਹੀ ਸੀਨੀਅਰ ਜਰਨਲਿਸਟ ਨੇ ਔਰ ਬੜੀਆਂ ਮੰਝੀਆਂ ਹੋਈਆਂ ਔਰ ਨਪੀਆਂ ਤੁਲੀਆਂ ਗੱਲਾਂ ਕਰਦੇ ਨੇ। ਮੈਂ ਵੀ ਇਸੇ ਨਤੀਜੇ 'ਤੇ ਪਹੁੰਚਿਆ ਵੀ ਇਹ ਜਿਹੜਾ ਮੌਜੂਦਾ ਸਿਸਟਮ ਹੈ, ਇਹਨਾਂ ਨੇ ਸਾਡੇ ਬੰਦੇ ਢਾਹ ਲਏ ਨੇ, ਇਹਨਾਂ ਇਹ ਕੰਧਾਂ ਸੁੱਟ ਲਈਆਂ ਨੇ ਜਿਹੜੀਆਂ ਖਾਨ ਨੇ ਬੜੀ ਮਿਹਨਤ ਨਾਲ ਖੜੀਆਂ ਕੀਤੀਆਂ ਸਨ, ਉਹ ਕੰਧ ਉਹਨਾਂ ਸੁੱਟ ਲਈ ਹੈ। ਬਹਰਹਾਲ ਅੱਗੇ ਚੱਲਨੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀ ਹੈ ਵੀ 9 ਮੁਹਰਮ ਨੂੰ, ਇਹ ਸ਼ਾਕਰ ਮਹਿਮੂਦ ਅਵਾਨ ਨੇ ਖਬਰ ਦੇ ਰਹੇ ਨੇ ਕਿ 9 ਮੁਹਰਮ ਨੂੰ ਇਸਲਾਮਪੁਰੇ ਦੇ ਵਿੱਚ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਦੀ ਤਰਫੋਂ ਇੱਕ ਸਬੀਲ ਲਾਈ ਜਾਂਦੀ ਹੈ। ਜ਼ਾਹਿਰ ਹੈ ਮੁਹਰਮ ਦੇ ਜਲੂਸ ਵਗੈਰਾ ਗੁਜ਼ਰਦੇ ਨੇ, ਅਤੇ ਉਹਨਾਂ ਵਾਸਤੇ ਔਰ ਆਮ ਆਵਾਮ ਵਾਸਤੇ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਵੱਲੋਂ ਇੱਕ ਹੁਸੈਨੀ ਸਬੀਲ ਲਾਈ ਜਾਂਦੀ ਹੈ। ਉਹਨਾਂ ਕਿਹਾ ਵੀ ਇਹ ਸਿਲਸਿਲਾ ਗੁਜ਼ਿਸ਼ਤਾ 12 ਸਾਲ ਤੋਂ ਚੱਲ ਰਿਹਾ ਹੈ। ਹੋਇਆ ਇਹ ਕਿ ਇਸਲਾਮਪੁਰਾ ਦੇ ਵਿੱਚ ਮੋਹਸਨ ਨਕਵੀ ਸਾਹਿਬ ਜਾਂਦੇ ਨੇ, ਅਤੇ ਜਦੋਂ ਉਹਨਾਂ ਦੀ ਨਜ਼ਰ ਇਸ ਸਬੀਲ 'ਤੇ ਪੈਂਦੀ ਹੈ ਕਿ ਇਹ ਯਾਸਮੀਨ ਰਾਸ਼ਦ ਸਾਹਿਬਾ ਨੇ ਲਵਾਈ ਹੈ, ਅਤੇ ਦੇਖਦੇ ਹੀ ਦੇਖਦੇ ਉਸ ਸਬੀਲ ਨੂੰ ਖ਼ਤਮ ਕਰਵਾ ਦਿੱਤਾ ਜਾਂਦਾ ਹੈ। ਕਰ ਲਓ ਗੱਲ। ਮਤਲਬ ਮਾੜੇ ਬੰਦੇ ਲਈ ਅਗਰ ਮੁਹਰਮ ਦੇ ਦੌਰਾਨ ਕਿਸੇ ਨੇ ਸਬੀਲ ਲਾਈ ਹੈ ਵੀ ਮਾੜੇ ਬੰਦੇ ਨੂੰ ਪਾਣੀ ਠੰਡਾ ਜਾਂ ਮਿੱਠਾ ਲੱਭ ਜਾਏਗਾ, ਉਹ ਵੀ ਉਹਨਾਂ ਚੁਕਵਾ ਦਿੱਤੀ ਵੀ ਯਾਸਮੀਨ ਰਾਸ਼ਦ ਜਿਹਨੇ ਨਵਾਜ਼ ਸ਼ਰੀਫ ਨੂੰ ਹਰਾ ਦਿੱਤਾ ਸੀ, ਉਹਦਾ ਨਾਮ ਲੇਵਾ ਕੋਈ ਨਾ ਹੋਵੇ। ਔਰ ਉਹ ਦਲੇਰੀ ਨਾਲ, ਉਹ ਇੱਕ ਨਾਨੀ, ਦਾਦੀ, ਮਾਂ, ਦਲੇਰੀ ਨਾਲ ਉਹ ਜੇਲ੍ਹ ਕੱਟ ਰਹੀ ਹੈ। ਅੱਗੇ ਚੱਲਨੇ ਜੀ। ਅੱਗੇ ਵਕਾਰ ਯੂਨਸ ਸਾਹਿਬ ਨੇ, ਮੈਂ ਆਨਾ ਵੀ ਉਹਨਾਂ ਨੇ ਵੀ ਕੜਾਕੇ ਕੱਢ ਦਿੱਤੇ ਨੇ ਸਾਰਿਆਂ ਦੇ। ਉਹਨਾਂ ਨੇ ਕਿਹਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ 1987 ਦਾ ਯੂਥ ਵਰਲਡ ਕੱਪ ਮੈਂ ਨਾ ਖੇਲ ਸਕਿਆ। ਮੇਰੀਆਂ ਵਿਕਟਾਂ ਬੜੀਆਂ ਜ਼ਿਆਦਾ ਸਨ ਅਤੇ ਇੰਜ਼ਮਾਮੁਲ ਹੱਕ ਸੈਂਚਰੀ ਤੇ ਸੈਂਚਰੀ ਬਣਾ ਰਹੇ ਸਨ। ਵਾਜ਼ੇ ਸੀ ਕਿ ਅਸੀਂ ਦੋਵਾਂ ਨੇ ਇਹ ਖੇਡਣਾ ਹੈ, ਕਿਉਂਕਿ ਅਸੀਂ ਦੋਵੇਂ ਬਹੁਤ ਅੱਛੀ ਫਾਰਮ 'ਚ ਸਾਂ। ਇੰਜ਼ਮਾਮ ਦਾ ਇੰਤਖਾਬ ਹੋ ਗਿਆ ਅਤੇ ਮੇਰਾ ਨਾ ਹੋਇਆ। ਦਰਅਸਲ ਸਿਫਾਰਿਸ਼ ਕੰਮ ਆ ਗਈ। ਫੈਸਲਾਬਾਦ ਦੇ ਉਸ ਵੇਲੇ ਦੇ ਕਮਿਸ਼ਨਰ ਦਾ ਪੁੱਤਰ ਜਿਹੜਾ, ਉਹਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ। ਉਹਨਾਂ ਆਖਿਆ ਵੀ ਉਹਨੇ ਕ੍ਰਿਕਟ ਨਹੀਂ ਸੀ ਖੇਡਣੀ, ਉਹਨੂੰ ਵੈਸੇ ਹੀ ਕ੍ਰਿਕਟ ਦਾ ਪਲੇਅਰ ਬਣਾ ਕੇ ਘੱਲ ਦਿੱਤਾ ਗਿਆ ਵੀ ਆਸਟ੍ਰੇਲੀਆ ਦੀ ਸੈਰ ਸੂਰ ਕਰੇ, ਕਿਉਂਕਿ ਸੀਟ ਉਹਨੇ ਮੱਲ ਲਈ ਅਤੇ ਮੈਂ ਨਾ ਜਾ ਸਕਿਆ ਔਰ ਉਹ ਵਰਲਡ ਕੱਪ ਮੈਂ ਨਾ ਖੇਲ ਸਕਿਆ। ਅੱਗੇ ਲਿਖਦੇ ਨੇ ਉਹ ਕਿ ਇਮਰਾਨ ਖਾਨ ਨੇ ਮੈਨੂੰ TV 'ਤੇ ਬੋਲਿੰਗ ਕਰਦਿਆਂ ਵੇਖਿਆ, ਮੇਰੀ ਰਫ਼ਤਾਰ ਤੋਂ ਮੁਤਾਸਰ ਹੋਏ, ਉਹਨਾਂ ਦੀ ਵਜ੍ਹਾ ਤੋਂ ਮੈਨੂੰ ਸ਼ਾਰਜਾ ਦੇ ਟੂਰਨਾਮੈਂਟ ਦੇ ਵਿੱਚ ਜਗ੍ਹਾ ਮਿਲੀ। ਸਿਲੈਕਟਰ ਨੇ ਮਹਿਸੂਸ ਕੀਤਾ ਕਿ ਮੈਂ ਹਜੇ ਬੈਨ ਅਲ-ਅਕਵਾਮੀ ਕ੍ਰਿਕਟ ਵਾਸਤੇ ਤਿਆਰ ਨਹੀਂ, ਲੇਕਿਨ ਇਮਰਾਨ ਖਾਨ ਇਸ ਗੱਲ 'ਤੇ ਬਜ਼ਿੱਦ ਸਨ ਕਿ ਮੈਨੂੰ ਟੀਮ 'ਚ ਹੋਣਾ ਚਾਹੀਦਾ। ਫਿਰ ਉਹਨਾਂ ਨੇ ਹੀ ਮੈਨੂੰ ਕਾਉਂਟੀ ਕ੍ਰਿਕਟ ਦੇ ਵਿੱਚ ਵੀ ਇਨ ਕਰਵਾਇਆ। ਉਹਨਾਂ ਨੇ ਇੱਕ ਗੈਰ ਮੁਲਕੀ ਕਾਉਂਟੀ ਕ੍ਰਿਕਟ ਟੀਮ ਨੂੰ ਆਖਿਆ ਵੀ ਇਹ ਬੜਾ ਚੰਗਾ ਪਲੇਅਰ ਹੈ, ਇਹਨੂੰ ਸਾਈਨ ਅਪ ਇਹਦੇ ਨਾਲ ਕਰ ਲਓ, ਨਾ ਕੀਤਾ ਤਾਂ ਕੋਈ ਹੋਰ ਲੈ ਜਾਏਗਾ। ਮਤਲਬ ਉਹ ਦੱਸ ਰਹੇ ਨੇ ਕਿ ਇਮਰਾਨ ਖਾਨ ਨੇ ਕਿਵੇਂ ਇਹ ਸਾਰੇ ਪੌਦੇ ਆਪਣੇ ਹੱਥਾਂ ਨਾਲ ਲਾਏ, ਪ੍ਰਵਾਨ ਚੜ੍ਹਾਏ, ਵੱਡੇ ਕੀਤੇ। ਫਿਰ ਸਾਡਾ ਹਮਾ ਦਾਵਾ ਤੇ ਤੁਹਾਡੇ 'ਤੇ ਥੋੜ੍ਹਾ ਜਿਹਾ ਹੈ ਨਾ ਵਕਾਰ ਯੂਨਸ ਸਾਹਿਬ, ਤੁਹਾਡੇ 'ਤੇ ਵਸੀਮ ਅਕਰਮ ਸਾਹਿਬ, ਸਾਰਿਆਂ 'ਤੇ ਵੀ ਕਦੇ ਇਮਰਾਨ ਖਾਨ ਵਾਸਤੇ ਥੋੜ੍ਹਾ ਜਿਹਾ ਅਸੀਂ ਸਮਝਦੇ ਹਾਂ ਤੁਹਾਡੀਆਂ, ਇਹ ਵੀ ਅਸੀਂ ਸਮਝਦੇ ਹਾਂ ਵੀ ਤੁਹਾਨੂੰ ਇਹਨਾਂ ਛੱਡਣਾ ਕੋਈ ਨਹੀਂ, ਜੇ ਗੱਲ ਕਰੋਗੇ ਤਾਂ ਤੁਹਾਡੇ ਮਗਰ ਪੈ ਜਾਣਾ, ਲੇਕਿਨ ਕਿਸੇ ਤਰੀਕੇ ਨਾਲ ਕੋਈ ਮਾੜੀ ਚੰਗੀ ਗੱਲ ਕਰ ਦਿਆ ਕਰੋ ਇਮਰਾਨ ਖਾਨ ਦੀ ਵੀ। ਜਿਸ ਵੇਲੇ ਮੈਚ ਦੀ ਕਮੈਂਟਰੀ ਕਰ ਰਹੇ ਹੁੰਦੇ ਹੋ ਜਾਂ ਕੋਈ ਹੋਰ ਕੰਮ, ਲੋਕਾਂ ਨੂੰ ਤੁਹਾਡੇ 'ਤੇ ਆਸ ਉਮੀਦ ਹੈ। ਇਸ ਲਈ ਆਸ ਉਮੀਦ ਹੈ, ਇੱਕ ਤਾਂ ਲੋਕਾਂ ਦੇ ਹੀਰੋ ਜੇ ਤੁਸੀਂ, ਦੂਜਾ ਲੋਕੀ ਇਸ ਗੱਲ ਨੂੰ ਸਮਝਦੇ ਨੇ ਕਿ ਇਮਰਾਨ ਖਾਨ ਨੇ ਬੂਟੇ ਆਪਣੇ ਹੱਥੀਂ ਲਾਏ ਨੇ। ਅਗਰ ਇਹਨਾਂ ਵੀ ਇਮਰਾਨ ਖਾਨ ਦੀ ਗੱਲ ਨਹੀਂ ਕਰਨੀ ਤਾਂ ਫਿਰ ਕਿੰਨੇ ਕਰਨੀ। ਅੱਗੇ ਚੱਲਨੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੀ ਹੈ। ਇੱਕ ਡਿਕਸ਼ਨਰੀ ਦੇ ਵਿੱਚ ਨਵਾਂ ਲਫ਼ਜ਼ ਇੰਟਰੋਡਿਊਸ ਕਰਾਇਆ ਨੂਨ ਲੀਗ ਨੇ। ਸ਼ਮਾਇਲਾ ਰਾਣਾ ਸਾਹਿਬਾ ਨੇ ਸਲੀਪਿੰਗ ਆਫ ਟੰਗ ਦਾ ਲਫ਼ਜ਼ ਜਿਹੜਾ ਉਹਨਾਂ ਦੀ ਜ਼ੁਬਾਨ ਸੌਂ ਗਈ ਸੀ, ਸੁੱਤੀ ਜ਼ੁਬਾਨ।
ਲੋਕਾਂ ਦੀ ਟੰਗ ਸਲਿੱਪ ਹੁੰਦੀ ਹੈ, ਉਹਨਾਂ ਨੇ ਸਲੀਪ ਕਰ ਦਿੱਤੀ ਹੈ, ਸਵਾ ਦਿੱਤੀ ਹੈ। ਗੱਲ ਤੇ ਵੈਸੇ ਇੱਕੋ ਜਿਹੀ ਹੈ। ਉਹਨਾਂ ਕਿਹਾ ਵੀ ਸੁੱਤੀ ਸੀ, ਮੈਂ ਸੁੱਤੀ ਸਾਂ, ਅਤੇ ਉਹਨਾਂ ਕਿਹਾ ਮੈਂ ਸੁੱਤੀ ਸਾਂ ਮਤਲਬ ਮੇਰੀ ਟੰਗ ਸੁੱਤੀ ਸੀ, ਅਤੇ ਇਹ ਸਲੀਪਿੰਗ ਆਫ ਟੰਗ। ਚਲੋ ਨਵਾਂ ਐਕਸਪ੍ਰੈਸ਼ਨ ਆਇਆ। ਤੁਹਾਨੂੰ ਪਤਾ ਹੈ ਵੀ ਇਹ ਅੰਗਰੇਜ਼ੀ ਇਹਨਾਂ ਨੂੰ ਭਾਵੇਂ ਨਹੀਂ ਆਉਂਦੀ, ਅਨਪੜ੍ਹ ਨੇ, ਲੇਕਿਨ ਅੰਗਰੇਜ਼ਾਂ ਨੂੰ ਨਵੇਂ ਅੰਗਰੇਜ਼ੀ ਦੇ ਲਫ਼ਜ਼ ਤੇ ਇਹ ਦੇਣਗੇ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਅਤੇ ਨਾਲ ਇਹਨਾਂ ਨੂੰ ਬੋਲਣ ਦਾ ਸ਼ੌਕ ਵੀ ਬੜਾ ਹੈ, ਗਿਆਨ ਦੇਣ ਦਾ ਵੀ ਬੜਾ ਸ਼ੌਕ ਹੈ। ਦੱਸਣਾ ਵੀ ਚਾਹੁੰਦੇ ਨੇ ਵੀ ਅਸੀਂ ਕਿੱਡੇ ਇੱਕ ਮਾਹਿਰ ਅਤੇ ਤੁਸੀਂ ਕਹੋ ਕਿ ਤਜਰਬੇਕਾਰ ਲੋਕ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।